अस्सलाम वालेकुम लो जी यारो बेलियो मित्रों सज्जनों ते सहेलियों तुसी दे रहे हो SMS पंजाबी। लो जी मैं यार ਤੁਹਾਡਾ ਗਿਲਾ ਸ਼ਿਕਵਾ ਲਾ ਦਈਏ। ਰੋਜ਼ ਕਮੈਂਟ ਤੁਸੀਂ ਕਹਿ ਦਿੰਦੇ ਹੋ ਕਿ ਯਾਰ ਲਾਲ ਜੀ ਸ਼ਰਟ ਪਾ ਕੇ ਆ ਜਾਣਾ ਯਾਰ, ਤੁਹਾਡੀ ਮਿਹਰਬਾਨੀ ਯਾਰ, ਬਸ ਕਰ ਦੇ ਯਾਰ, ਬਸ ਕਰ। तो भाई जब तक वो शर्ट फट नहीं ना जाती रेड वाली उन्नी देर तक मैं कोई नहीं छड्डनी। हाँ वो तकरीबन उन्होंने कोई 3 साल हो गए ने, 2 साल होर कट जाएगी। हाँ जब तक वो बिल्कुल लीरो लीर नहीं हो जाती उन्नी देर तक उस्ताद मैं कोई नवीं नहीं लैनी। हाँ बाकी ਜਿਹੜੀਆਂ ਪਈਆਂ ਨੇ ਉਹ ਕਦੀ ਕਦੀ ਤੁਹਾਨੂੰ ਜ਼ਰਾ ਜਦੋਂ ਬਹੁਤ ਹੀ ਤੁਸੀਂ ਅੱਖ ਥੱਕ ਜਾਂਦੇ ਹੋ ਤੇ ਉਦੋਂ ਮੈਂ ਸੋਚਣਾ ਚਲੋ ਯਾਰ ਕੋਈ ਦੂਜੀ ਸ਼ਰਟ ਪਾ ਕੇ ਜ਼ਰਾ ਮੁਤਮਈਨ ਕਰ ਦਈਏ। ਦੇਖਣਾ ਨਾ ਜੇ ਰੋਜ਼ ਖਾਪਾ ਦਿੰਦੇ ਨੇ ਆ ਕੇ ਆ ਯਾਰ ਗੱਲਾਂ 'ਤੇ ਧਿਆਨ ਦਿਆ ਕਰੋ ਤੁਸੀਂ। ਆ ਸ਼ਰਟਾਂ ਸ਼ੂਟਾਂ 'ਤੇ ਧਿਆਨ ਆ ਦੁਨੀਆ ਦਾ ਮਾਲ ਇੱਥੇ ਰਹਿ ਜਾਣਾ। ਦੇਖੋ ਕਬਰ 'ਚ ਸਿਰਫ ਕਫਨ ਨਹੀਂ ਜਾਣਾ, ਹੋਰ ਕੁਛ ਨਹੀਂ, ਬਲਕਿ ਉਹ ਵੀ ਉੱਥੇ ਕੀੜੀਆਂ ਨੇ ਖਾ ਜਾਣਾ, ਕੱਖ ਨਹੀਂ ਰਹਿਣਾ ਉੱਥੇ। ਦਫਾ ਕਰੋ, ਕੀ ਫਾਇਦਾ ਹੈ ਖਰਚਾ ਖੁਰਚਾ ਕਰਨਾ ਇਹਨਾਂ ਚੀਜ਼ਾਂ 'ਤੇ। ਹਾਂ ਉਹ ਮੇਰਾ ਮਤਲਬ ਕੋਈ ਚੈਰਿਟੀ ਦਾ ਕੰਮ ਕਰੋ ਯਾਰ ਕਿਸੇ ਨੂੰ। ਮੇਰਾ ਮਤਲਬ ਹੈ ਕਿ ਜਿਹੜਾ ਹੱਕ ਜਿਹਦਾ ਉਹਨੂੰ ਦਿਓ ਜਾ ਕੇ। ਕਾਹਦੇ ਐਵੇਂ ਇੰਨੀਆਂ ਚੀਜ਼ਾਂ ਲਈ ਜਾਣੀਆਂ। ਰੋਜ਼ ਹੁਣ ਮੈਂ 10 ਸ਼ਰਟਾਂ ਵੀ ਲੈ ਲਵਾਂ, ਯਕੀਨ ਕਰੋ ਰੋਜ਼ ਇੱਕ ਪਾ ਕੇ ਆ ਜਾਵਾਂ, 10 ਦਿਨ ਬਾਅਦ ਤੁਸੀਂ ਫੇਰ ਕਹਿਣਾ ਕਿ ਯਾਰ ਫੇਰ ਉਹੀ ਪਾ ਕੇ। ਬਈ ਹੁਣ ਹੋਰ ਕੀ ਕਰੀਏ, ਹੋਰ ਹੁਣ ਦੱਸੋ। ਮੇਰਾ ਮਤਲਬ ਹੈ ਕਿ ਕੋਈ ਨਵਾਂ ਆਪਣੇ ਕੋਈ ਡਿਜ਼ਾਈਨਰ ਸ਼ਾਪ ਖੋਲ ਲਈਏ ਅਤੇ ਉਹ ਹਿਸਾਬ ਨਹੀਂ, ਅਤੇ ਉਹ 10 ਵੀ ਇੱਕੋ ਜਿਹੀਆਂ ਅਤੇ 2 ਵੀ ਇੱਕੋ ਜਿਹੀਆਂ। ਹਾਂ ਇਹੋ ਜਿਹਾ ਹਿਸਾਬ ਆ। ਅਤੇ ਲੋ ਜੀ ਅੱਜ ਮੈਂ ਕਹਿੰਦਾ ਵਾ ਕਿ ਕਮਾਲ ਹੋਇਆ ਪਿਆ। ਅਲੀਮਾ ਖਾਨ ਸਾਹਿਬਾ ਇਮਰਾਨ ਖਾਨ ਦੀ ਜਿਹੜੀ ਸਿਸਟਰ ਨੇ ਉਹ ਪਹੁੰਚੇ ਨੇ ਜਨਾਬ KPK ਦੇ ਵਿੱਚ। ਉੱਥੇ ਜੋ ਉਹਨਾਂ ਦਾ ਇਸਤਕਬਾਲ ਹੋਇਆ, ਓਏ ਹੋਏ ਮੈਂ ਕਹਿੰਦਾ ਕਿ ਲੋਕ ਇੱਦਾਂ ਨਿਕਲੇ ਆ ਗਲੀਆਂ 'ਚੋਂ ਬਾਜ਼ਾਰਾਂ 'ਚੋਂ ਜਿੱਦਾਂ ਕਿ ਉਹ ਇੰਤਜ਼ਾਰ 'ਚ ਬੈਠੇ ਹੋਣ ਕਿ ਯਾਰ ਕੋਈ ਤਾਂ ਐਸਾ ਬੰਦਾ ਆਏ ਜਿਹੜਾ ਕਿ ਆ ਕੇ ਕਵੇ ਕਿ ਚਲੋ ਹੁਣ ਤਿਆਰੀ ਕਰੋ, ਹੁਣ ਇੱਕ ਤਹਿਰੀਕ ਅਸੀਂ ਸ਼ੁਰੂ ਕਰਨ ਲੱਗੇ ਹਾਂ। ਇਮਰਾਨ ਖਾਨ ਦੀ ਰਿਹਾਈ ਤੱਕ ਉਹ ਤਹਿਰੀਕ ਜਾਰੀ ਰਹੇਗੀ। ਹੁਣ ਐਸਾ ਪ੍ਰੈਸ਼ਰ ਬਣੇਗਾ ਕਿ ਇਹਨਾਂ ਨੂੰ ਖਾਨ ਨਾਲ ਮੁਲਾਕਾਤਾਂ ਵੀ ਖੋਲ੍ਹਣੀਆਂ ਪੈਣੀਆਂ, ਉਹਦਾ ਇਲਾਜ ਵੀ ਕਰਵਾਉਣਾ ਪੈਣਾ, ਉਹਨੂੰ ਰਿਹਾ ਵੀ ਕਰਨਾ ਪੈਣਾ। ਆਹ ਸੋਚ ਕੇ ਦੇਖੋ ਕੌਮ ਨਿਕਲੀ ਆ, ਕਿਉਂਕਿ ਕੌਮ ਸਾਰੀ ਉਡੀਕ ਰਹੀ ਸੀ। ਉਹ ਕभी इसके दर कभी उसके दर। ਮੇਰਾ ਮਤਲਬ ਕਦੀ ਇਹ ਸੁਹੇਲ ਅਫਰੀਦੀ ਦੇ ਟਰੱਕ ਦੀ ਬੱਤੀ ਦੇ ਪਿੱਛੇ ਲੱਗ ਕੇ ਕੌਮ ਜਿਹੜੀ ਆ ਉਹ ਵਾਹ ਵਾਹ ਕਰਨ ਡਈ ਸੀ। ਬੜੀ ਪਜ਼ੀਰਾਈ ਹੋਈ ਸੁਹੇਲ ਅਫਰੀਦੀ ਜਦੋਂ ਆਇਆ, ਆ ਕੇ ਇਹਨੇ ਕਿਹਾ ਮੁਜ਼ਾਹਮਤ ਸ਼ੁਰੂ ਕਰਤੀ। ਇਮਰਾਨ ਖਾਨ ਨੇ ਇਹਨੂੰ ਰੱਖਿਆ ਹੀ ਮੁਜ਼ਾਹਮਤ ਵਾਸਤੇ ਸੀਗਾ, ਲੇਕਿਨ ਹੋਇਆ ਕੀ, ਉਹ ਵੀ ਬਿਲਕੁਲ ਫਰਕ ਸਾਬਤ ਹੋਇਆ। ਉਹ ਜਨਾਬ ਉਹ ਵੀ ਡੀਲ ਕਰ ਗਿਆ, ਆਪਣੀ ਕੁਰਸੀ ਬਚਾ ਗਿਆ, ਆਪਣੀ ਸਿਆਸਤ ਬਚਾਉਣ ਦੇ ਚੱਕਰਾਂ 'ਚ ਪੈ ਗਿਆ, ਡੀਲਾਂ ਕਰ ਲਈਆਂ ਗਈਆਂ। ਉਹ ਸਾਨੂੰ ਨਜ਼ਰ ਆ ਰਿਹਾ। ਔਰ ਬਿਲਕੁਲ ਜਿਹੜਾ ਨਾ ਉਹ ਲੰਮਾ ਹੀ ਪੈ ਗਿਆ ਸੁਹੇਲ ਅਫਰੀਦੀ, ਗੱਲ ਖਤਮ। ਉਹ ਫਿਰ ਲੋਕ ਮਾਯੂਸ ਹੋਣਾ ਸ਼ੁਰੂ ਹੋ ਗਏ। ਹੋਰ ਕੌਣ ਰਹਿ ਗਿਆ ਪਿੱਛੇ ਬਈ? ਜਿਹੜਾ ਉੱਠਦਾ ਗਿਆ, ਜਿਹੜਾ ਇਮਰਾਨ ਖਾਨ ਦੀ ਰਿਹਾਈ ਦਾ ਨਾਅਰਾ ਲਾਉਂਦਾ ਗਿਆ, ਮੁਜ਼ਾਹਮਤ ਜ਼ਿੰਦਾਬਾਦ ਦਾ ਨਾਅਰਾ ਬੁਲੰਦ ਕਰਦਾ ਗਿਆ, ਉਹ ਨਾਲ ਉਹ ਡੀਲ ਵੀ ਕਰੀ ਗਿਆ। ਡੀਲਾਂ ਕਰਕੇ ਤੇ ਕਹਾਣੀ ਉਹਨਾਂ ਦੀ ਜਿਹੜੀ ਮੁੱਕ ਗਈ। ਲੇਕਿਨ ਅੱਜ ਜਦੋਂ ਅਲੀਮਾ ਖਾਨ ਸਾਹਿਬਾਂ ਨੂੰ ਦੇਖਿਆ ਕਿ ਯਾਰ ਬਾਹਰ ਆ ਕੇ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਭੈਣ ਉਹਦੇ ਵਾਸਤੇ ਆਈ, ਯਕੀਨ ਕਰੋ ਆਪਣਾ ਖੂਨ ਹੀ ਖਿਲਾਉਂਦਾ। ਬਾਕੀ ਡੀਲਾਂ ਕਰਕੇ ਦੌੜ ਜਾਂਦੇ ਸਾਰੇ, ਬਾਕੀ ਸਭ ਲੰਮੇ ਪਏ ਹੋਏ। ਪੂਰੀ ਦੀ ਪੂਰੀ ਕਿਆਦਤ ਚੁੱਕ ਕੇ ਦੇਖ ਲਓ ਤੁਸੀਂ। ਹਰ ਕਿਸੇ ਨੇ ਆਪਣਾ ਜਰਨੈਲ, ਆਪਣਾ ਕਰਨੈਲ ਰੱਖਿਆ, ਉਹਦੇ ਨਾਲ ਆਪਣੀ ਇੱਕ ਡੀਲ ਕੀਤੀ ਹੋਈ ਆ। ਉਸ ਡੀਲ ਦੇ ਤਹਿਤ ਸਾਰਾ ਕੁਛ ਚੱਲ ਰਿਹਾ। ਲੇਕਿਨ ਜਦੋਂ ਅਲੀਮਾ ਆਪਾ ਪਹੁੰਚੀਆਂ ਨੇ ਉੱਥੇ ਅਤੇ ਉਹਨਾਂ ਨੇ ਨਾਅਰਾ ਬੁਲੰਦ ਕੀਤਾ ਕਿ ਬਈ ਹੁਣ ਇhtਜਾਜ, ਹੁਣ ਮੁਜ਼ਾਹਮਤ ਤੋਂ ਇਲਾਵਾ ਹੋਰ ਕੁਛ ਨਹੀਂ। ਉਹਨਾਂ ਨੇ ਕਿਹਾ ਕਿ ਬਈ ਸਮਝੋ ਬਾਹਰ ਆ ਕਿ ਜਿਸ ਪਾਰਟੀ ਦੀ ਇੰਨੀ ਪਜ਼ੀਰਾਈ ਆ, ਇੰਨੀ ਹਮਾਇਤ ਆ ਉਹਦੇ ਨਾਲ ਕਿ 90% ਤੋਂ ਜ਼ਿਆਦਾ ਪਬਲਿਕ ਉਹਦੇ ਨਾਲ ਖੜੀ ਆ, ਔਰ ਉਹ ਮੁਜ਼ਾਹਮਤ ਨਹੀਂ ਕਰ ਰਹੇ, ਉਹ ਡੀਲਾਂ ਦੇ ਚੱਕਰ 'ਚ ਪਏ ਨੇ, ਉਹ ਆਪਣੇ ਘਰਾਂ 'ਚ ਵੜੇ ਬੈਠੇ ਨੇ, ਆਪਣੀ ਕੁਰਸੀਆਂ ਨੂੰ ਚਿਮੜੇ ਪਏ ਨੇ। ਬੇਗੈਰਤ ਬੇਸ਼ਰਮ ਲੋਕ ਜਿਹੜੇ ਨੇ ਇਹ ਦਿਨ ਉਹਨਾਂ ਨੇ ਕਿਹਾ ਚਲੋ ਇਹ ਤਾਂ ਆਪਣਾ ਵੀ ਗੁੱਸਾ ਨਾ ਕਿ ਲਾਣਾ ਵਿੱਚੋਂ ਕਿ ਐਸੇ ਬਗੈਰਤ ਦਗੜ ਦਲੇ ਨੇ ਸਾਰੇ ਹਰਾਮ ਜ਼ਿਆਦਾ ਜਿੰਨੇ ਉਹਦੇ ਲੈ ਕੇ ਬੈਠੇ ਨੇ ਬਗੈਰਤ ਬੇਸ਼ਰਮ ਲੋਕ। ਕੋਈ ਅਹਿਸਾਸ ਹੀ ਨਹੀਂ, ਕੋਈ ਨਹੀਂ ਕਿ ਇਮਰਾਨ ਖਾਨ ਦੇ ਨਾਂ ਤੋਂ ਜਿੱਤੇ, ਇਮਰਾਨ ਖਾਨ ਦੇ ਨਾਂ ਤੋਂ ਸਾਰੇ ਅਹੁਦੇ ਆ ਅਤੇ ਹੁਣ ਉਹਦਾ ਹੀ ਸੌਦਾ ਕਰਕੇ ਉਹ ਅਹੁਦੇ ਲੈ ਕੇ ਬੈਠੇ ਐਸੇ ਬਗੈਰਤ ਬੇਸ਼ਰਮ। ਲੇਕਿਨ ਅਲੀਮਾ ਆਪਾਂ ਨਿਕਲੀਆਂ ਨੇ ਯਾਰ। ਇਹ ਇੱਕ ਯਕੀਨ ਕਰੋ ਕਿ ਉਮੀਦ ਅਫਜ਼ਾ ਗੱਲ ਆ। ਇਹ ਉਮੀਦ ਨਜ਼ਰ ਆਈ ਹੈ ਸਾਰਿਆਂ ਨੂੰ, ਮੈਨੂੰ ਵੀ ਉਮੀਦ ਨਜ਼ਰ ਆਈ ਆ ਕਿ ਬਈ ਇਹੀ ਤਾਂ ਲੋਕ ਚਾਹੁੰਦੇ ਸੀਗੇ ਕਿ ਕੋਈ ਐਸੀ ਲੀਡਰਸ਼ਿਪ ਹੋਏ ਜਿਹਦੇ ਪਿੱਛੇ, ਕਿਉਂਕਿ ਲੋਕ ਲੀਡਰਸ਼ਿਪ ਦੇ ਬਗੈਰ ਨਹੀਂ ਨਿਕਲਦੇ ਭਾਈ, ਸਿੱਧੀ ਗੱਲ ਆ। ਲੀਡਰ ਨੂੰ ਪਹਿਲੇ ਅੱਗੇ ਸਾਹਮਣੇ ਖੜਾ ਹੋਣਾ ਪੈਣਾ, ਉਹ ਬਾਕੀ ਤਾਂ ਦੌੜ ਗਏ ਸਾਰੇ। ਉਹ ਹੁਣ ਜਿਹੜੀ ਅਲੀਮਾ ਆਪਾਂ ਅੱਜ ਨਿਕਲੀਆਂ ਅਤੇ ਪਬਲਿਕ ਅੱਜ ਨਿਕਲੀ ਆ, ਦੇਖ ਕੇ ਰੂਹ ਰਾਜ਼ੀ ਹੋ ਗਈ, ਦਿਲ ਖੁਸ਼ ਹੋ ਗਿਆ
ਔਰ ਉਹਨਾਂ ਨੇ ਲੀਡ ਜਿਹੜਾ ਨਾ ਉਹ ਸ਼ੁਰੂ ਕਰਤਾ ਕਰਨਾ, ਅਤੇ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਸ਼ੁਰੂ ਹੋ ਗਈ। ਮੋਸ਼ਨ ਲੱਗ ਗਏ ਕਈਆਂ ਨੂੰ, ਅਤੇ ਬਗੈਰਤਾਂ ਨੂੰ, ਬੇਸ਼ਰਮਾਂ ਨੂੰ ਖੱਪ ਪਾਣੀ ਸ਼ੁਰੂ ਕਰਤੀ ਇਹਨਾਂ ਨੇ ਕਿ ਜੀ ਮਨੂਸੀ ਸਿਆਸਤ ਦੇ ਅਸੀਂ ਬੜੇ ਖਿਲਾਫ ਹਾਂ ਜੀ, ਮਨੂਸੀ ਸਿਆਸਤ ਨਹੀਂ ਹੋਣੀ ਚਾਹੀਦੀ। ਇਮਰਾਨ ਖਾਨ ਨੇ ਕਿਹਾ ਸੀ ਕਿ ਬਈ ਮਨੂਸੀਅਤ ਨਹੀਂ ਹੋਣੀ ਚਾਹੀਦੀ ਸਿਆਸਤ। ਬੜੇ ਬੜੇ ਤੁਰਮ ਖਾਨ ਉੱਠੇ ਆ ਹੁਣ ਸਭ ਤੋਂ ਵੱਡਾ ਜਿਹਦੇ ਢਿੱਡ 'ਚ ਦਰਦ ਹੋਈ ਆ, ਜਿਹੜਾ ਬਗੈਰਤ ਆਪ ਚੁੱਪ ਕਰਕੇ ਬੈਠਾ ਸੀਗਾ, ਨਾ ਕੋਈ ਮਜ਼ਾਹਮਤ, ਜਿੱਥੇ ਕੋਈ ਮਜ਼ਾਹਮਤ ਹੋਰ ਵੀ ਹੋ ਰਹੀ ਹੁੰਦੀ ਸੀ ਉੱਥੇ ਵੀ ਨਹੀਂ ਜਾਂਦਾ ਬਗੈਰਤ ਬੇਸ਼ਰਮ। ਮੈਂ ਗੱਲ ਕਰ ਰਿਹਾ ਮੇਜਰ ਅਲੀ ਮੁਹੰਮਦ ਖਾਨ। ਇਹ ਬਣਿਆ ਬਣਾਇਆ ਮੇਜਰ ਆ, ਪਾਕਿਸਤਾਨ ਦਾ ਝੰਡਾ ਲਾ ਕੇ ਫਿਰਦਾ ਰਹਿੰਦਾ ਤੌਰ 'ਤੇ, ਔਰ ਲੰਮੀਆਂ ਜ਼ੁਲਫਾਂ ਆਪਣੀਆਂ ਸਵਾਰਦਾ ਰਹਿੰਦਾ, ਲੰਮੀਆਂ ਜ਼ੁਲਫਾਂ ਦੀ ਸਰਕਾਰ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਤੂੰ ਝੰਡਾ ਤਬਦੀਲ ਕਰ, ਤੇਰਾ ਪਾਕਿਸਤਾਨ ਨਾਲ ਕੋਈ ਤਾਲੁਕ ਨਹੀਂ ਹੈ। ਜਿਹਦਾ ਇਮਰਾਨ ਖਾਨ ਨਾਲ ਕੋਈ ਤਾਲੁਕ ਨਹੀਂ ਹੈ ਉਹਦਾ ਪਾਕਿਸਤਾਨ ਨਾਲ ਕੋਈ ਤਾਲੁਕ ਨਹੀਂ। ਹਾਂ ਸਿੱਧੀ ਗੱਲ ਆ ਭਾਈ, ਤੂੰ ਲਾ ਫੌਜੀਆਂ ਦਾ ਝੰਡਾ, ਅਸਕਰੀ ਝੰਡਾ ਲਾ ਉਹਨਾਂ ਦਾ। ਉਹ ਬਾਬਾ ਜੀ ਮੰਨਦੇ ਕਿ ਯਾਰ ਇਹਦਾ ਅਗਰ ਮਤਲਬ ਪਾਕਿਸਤਾਨ ਨਾਲ ਕੋਈ ਤਾਲੁਕ ਨਹੀਂ ਗਾ ਅਤੇ ਫਿਰ ਇਹਦਾ ਕਿਹਦੇ ਨਾਲ ਤਾਲੁਕ? ਮੈਂ ਕਿਹਾ ਬਾਬਾ ਜੀ ਉਹ ਡੱਡੂ ਸ਼ਾਹ ਨਾਲ ਤਾਂ ਬਿਲਕੁਲ ਵੀ ਨਹੀਂ ਹੈ ਜੇ ਤੁਸੀਂ ਅਗਰ ਸੋਚੀ ਜਾ ਰਹੇ ਹੋ। ਨਹੀਂ, ਉਹਨਾਂ ਨਾਲ ਵੀ ਤਾਲੁਕ ਹੈ ਜਿਨ੍ਹਾਂ ਨੇ ਡੀਲਾਂ ਕੀਤੀਆਂ ਹੋਈਆਂ ਬਗੈਰਤ ਬੇਸ਼ਰਮ ਆਦਮੀ, ਲਾਹਨਤੀ ਕਿਰਦਾਰ। ਮੇਰਾ ਮਤਲਬ ਹੈ ਕਿ ਤੇਰੇ ਢਿੱਡ 'ਚ ਜਿਹੜਾ ਵੱਟ ਉੱਠ ਰਿਹਾ ਨਾ ਉਹ ਸਾਨੂੰ ਸਾਰਿਆਂ ਨੂੰ ਸਮਝ ਆਉਂਦਾ। ਕਈ ਸਿੱਧੀ ਗੱਲ ਆ, ਮੈਂ ਤਾਂ ਇਹਨੂੰ ਕਿਹਾ ਵੀ ਆ, ਲਿਖਿਆ ਵੀ ਆ, ਮੈਂ ਐਕਸ 'ਤੇ ਜਾ ਕੇ ਇਹਨੂੰ ਮੈਂ ਜਿਹੜਾ ਨਾ ਉਹ ਕਿਹਾ ਵੀ ਆ ਮੇਜਰ ਅਲੀ ਮੁਹੰਮਦ ਖਾਨ। ਮੈਂ ਕਿਹਾ ਮੇਜਰ ਬਈ ਸਭ ਤੋਂ ਪਹਿਲੀ ਗੱਲ ਤਾਂ ਇਹ ਵਾ ਕਿ ਤੇਰੇ 'ਚ ਕੋਈ ਇੰਨੀ ਥੋੜ੍ਹੀ ਜਿਹੀ ਗੈਰਤ ਹੁੰਦੀ ਨਾ ਤੇਰੇ ਵਿੱਚ, ਥੋੜ੍ਹੀ ਜਿਹੀ, ਕਿ ਤੂੰ ਤਹਿਰੀਕ ਚਲਾ ਸਕਦਾ ਹੁੰਦਾ ਇਮਰਾਨ ਖਾਨ ਦੀ ਰਿਹਾਈ ਵਾਸਤੇ, ਤਾਂ ਫਿਰ ਸ਼ਾਇਦ ਤੇਰੀ ਗੱਲ ਕੋਈ ਸੁਣ ਲੈਂਦਾ, ਅਸੀਂ ਮੰਨ ਲੈਂਦੇ ਤੇਰੀ ਗੱਲ। ਚਲੋ ਮੈਂ ਮੰਨ ਲੈਂਦਾ ਕਿ ਯਾਰ ਵਾਕਈ ਯਾਰ ਇਹ ਤਾਂ ਇਮਰਾਨ ਖਾਨ ਦੀ ਇਹਨੇ ਰਿਹਾਈ ਵਾਸਤੇ ਤਹਿਰੀਕ ਬਰਪਾ ਕਰਕੇ ਰੱਖ ਦਿੱਤੀ। ਤੂੰ ਜੋ ਯਜ਼ੀਦ ਦੀ ਬੈਤ ਕਰਕੇ ਅਤੇ ਆਪਣੀ ਢੀਲ ਲੈ ਕੇ ਬਹਿ ਗਿਆ ਔਰ ਸੌਦਾ ਕਰ ਗਿਆ ਇਮਰਾਨ ਖਾਨ ਦਾ, ਉਹ ਕੰਜਰਾ ਲੰਬੇ ਵਾਲਾਂ ਵਾਲੀ ਸਰਕਾਰ, ਜ਼ੁਲਫਾਂ ਵਾਲੇ ਬਗੈਰਤ ਬੇਸ਼ਰਮ ਆਦਮੀ। ਤੂੰ ਜੀ ਆਪਣੀ ਜ਼ੁਲਫਾਂ ਦਾ ਸੌਦਾ ਕਰਕੇ ਬਹਿ ਗਿਆ ਹੈਂ, ਅਤੇ ਹੁਣ ਤੂੰ ਕਹੀ ਜਾਂਦਾ ਕਿਹਾ ਜੀ ਮਰੂਸੀ ਸਿਆਸਤ, ਮਰੂਸੀ ਸਿਆਸਤ ਨਾ ਮਨਜ਼ੂਰ, ਨਾ ਮਨਜ਼ੂਰ। ਉਹ ਬਈ ਤੂੰ ਇੱਦਾਂ ਕਰ ਕਿ ਮਰੂਸੀ ਸਿਆਸਤ ਦੀ ਬੱਤੀ ਬਣਾ ਕੇ ਨਾ ਅਤੇ ਲਾਲਾ ਜਿੱਥੇ ਵੀ ਨਾ। ਬਾਬੇ ਕਹਿੰਦੇ ਉਹ ਮੈਂ ਕਿੱਥੇ? ਮੈਂ ਬਾਬਾ ਜੀ ਜਿੱਥੇ ਵੀ। ਬੱਤੀ ਦਾ ਕੀ ਹੈ? ਕਿਆ ਬਗੈਰਤ ਬੇਸ਼ਰਮ ਆਦਮੀ ਨੇ। ਬਲਕਿ ਆਪਣੇ ਨਾਲ ਜਿਹੜੇ ਹੋਰ ਤੇਰੇ ਨਾਲ ਦੇ ਹੋਰ ਦਗੜ ਦੱਲੇ ਆ ਨਾ, ਉਹਨਾਂ ਨੂੰ ਵੀ ਦੇ ਬੱਤੀ ਦਾ ਹਿੱਸਾ ਦੇ, ਉਹਨਾਂ ਨੇ ਬੱਤੀਆਂ ਬਣਾ ਕੇ ਦੇ ਮਰੂਸੀਅਤ ਦਾ। ਕਿਆ ਫੜੋ ਐਸੇ ਬਗੈਰਤ ਬੇਸ਼ਰਮ ਆਪ ਕੱਖ ਨਹੀਂ ਕਰਦੇ। ਜੇ ਭੈਣਾਂ ਨਿਕਲਦੀਆਂ ਇਮਰਾਨ ਖਾਨ ਵਾਸਤੇ ਆਵਾਜ਼ ਚੁੱਕਦੀਆਂ ਅਤੇ ਇਹਨੂੰ ਤਕਲੀਫ ਹੁੰਦੀ ਇਹਨਾਂ ਨੂੰ ਕਿ ਵੀ ਆਹ ਤਾਂ ਮਰੂਸੀਅਤ ਆ, ਮਰੂਸੀਅਤ ਆ, ਮਰੂਸੀਅਤ ਮਰੂਸੀਅਤ ਕਹਿ ਕੇ ਇਹ ਕਹਿੰਦੇ ਨੇ ਕਿ ਕੋਈ ਬਾਹਰ ਨਾ ਨਿਕਲ ਆਏ, ਕੋਈ ਇਹ ਨਾ ਹੋਵੇ ਪਬਲਿਕ ਨੂੰ ਨਵੀਂ ਹੋਪ ਮਿਲ ਜਾਏ। ਉਹ ਜੀ ਜੇ ਆਪਣਾ ਅਲੀਮਾ ਖਾਨ ਜਿਹੜੀਆਂ ਇਹਨਾਂ ਨੇ ਲੀਡ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਸੀਂ ਕਿੱਥੇ ਜਾਵਾਂਗੇ? ਉਹ ਤੁਸੀਂ ਵੜੋ, ਮੇਰਾ ਮਤਲਬ ਉੱਥੇ ਜਿੱਥੇ ਵੀ। ਬਗੈਰ ਤੋਂ ਬੇਸ਼ਰਮੋ ਲਾਹਨਤੀ ਕਿਰਦਾਰੋ, ਤੁਹਾਨੂੰ ਹਜ਼ਮ ਵੀ ਨਹੀਂ ਹੁੰਦਾ ਤੁਹਾਨੂੰ ਕਿ ਕੋਈ ਪਬਲਿਕ ਨੂੰ ਲੀਡ ਕਰੇ, ਕੋਈ ਸਹੀ ਮਾਅਨਿਆਂ ਦੇ ਵਿੱਚ ਇhtਜਾਜ ਲੀਡ ਕਰੇ। ਔਰ ਅਲੀਮਾ ਆਪਾ ਨੇ ਕਿਹਾ ਕਿ ਬਈ ਇਹ ਹੁਣ ਗੁਜ਼ਾਰਾ ਹੈ ਨਹੀਂ, ਇਹ ਪ੍ਰੈਸ਼ਰ ਵਧਾਉਣਾ ਪਏਗਾ, ਅਦਰਵਾਈਜ਼ ਨਹੀਂ, ਇਹ ਸਾਰਾ ਪ੍ਰੈਸ਼ਰ ਬਿਲਡਅਪ ਕਰਾਂਗੇ ਔਰ ਇhtਜਾਜ ਹਰ ਜਗ੍ਹਾ 'ਤੇ ਹੋਣਗੇ। ਉਹ ਕਹਿੰਦੇ ਕੋਈ ਇੱਕ ਡੇਟ ਮਤ ਦਿਓ ਕਿ ਜੀ ਆ ਫਲਾਨੀ ਡੇਟ ਨੂੰ ਇhtਜਾਜ ਆ ਅਤੇ ਸਾਰੇ ਨਿਕਲ ਕੇ ਇhtਜਾਜ ਕਰੋ। ਨਹੀਂ, ਇਹ ਚੱਲ ਸੇ ਚੱਲਾ, ਇਹ ਇhtਜਾਜ ਸ਼ੁਰੂ, ਰੋਜ਼ ਹੀ ਇhtਜਾਜ ਆ, ਰੋਜ਼ ਇhtਜਾਜ, ਰੋਜ਼ ਕੋਈ ਨਾ ਕੋਈ ਇਵੈਂਟ, ਰੋਜ਼ ਕੋਈ ਨਾ ਕੋਈ ਸਿਸਟਮ ਜਿਹੜਾ ਨਾ ਉਹ ਤਾਂ ਪ੍ਰੈਸ਼ਰ ਜਿਹੜਾ ਨਾ ਉਹ ਬਣੇਗਾ। ਜਿਹੜੀ ਆਪੋਜੀਸ਼ਨ ਬੈਠੀ ਹੋਈ ਉੱਤੇ, ਮੇਰਾ ਮਤਲਬ ਆਪੋਜੀਸ਼ਨ ਲੀਡਰ ਸਮੇਤ ਸਾਰੇ ਲਾਈਨ ਬਣਾ ਕੇ ਬੈਠੇ, ਜਿਹੜੇ ਉਹਦੇ ਲੈ ਕੇ ਬੈਠੇ, ਜਿਹੜੇ ਜਿਹੜੇ ਨਾ ਆਰਾਮ ਨਾਲ ਬਹਿ ਕੇ ਅਤੇ ਪੋਲਾ ਜਾਂ ਮੂੰਹ ਬਣਾ ਕੇ ਕਹਿ ਦਿੰਦੇ ਆ ਕਿ ਜੀ ਫਲਾਨੀ ਤਰੀਕ ਨੂੰ ਇhtਜਾਜ ਕਰ ਲਾਂਗੇ, ਅਤੇ ਫਲਾਨੀ ਤਰੀਕ ਜਦੋਂ ਆਉਂਦੀ ਆ ਉਦੋਂ ਇਹਨਾਂ 'ਚ ਕੋਈ ਵੀ ਨਜ਼ਰ ਨਹੀਂ ਆਉਂਦਾ, ਸਾਰੇ ਗਾਇਬ ਹੁੰਦੇ, ਬਿਲਕੁਲ ਫਾਰਗ ਹੁੰਦੇ। ਹੁਣ ਜਨਾਬ ਉਹਨਾਂ ਨੇ ਵੀ ਕੋਈ ਐਲਾਨ ਕੀਤਾ, ਕੋਈ ਅਗਸਤ ਦੀ ਪਤਾ ਨਹੀਂ ਕਿਹੜੀ 5 ਤਰੀਕ ਜਾਂ ਕਿਹੜੀ ਤਰੀਕ ਨੂੰ ਜਾ ਕੇ ਇhtਜਾਜ, ਉਹ ਕੋਈ ਨਹੀਂ ਹਿਸਾਬ ਕਿਤਾਬ ਭਾਈ। ਤਾਂ ਇਹਨਾਂ 'ਤੇ ਯਕੀਨ ਹੀ ਕਿਸੇ ਨੂੰ ਨਹੀਂ ਗਾ, ਕੌਣ ਯਕੀਨ ਕਰਕੇ ਇਹਨਾਂ 'ਤੇ ਬਾਹਰ ਆਏਗਾ? ਹੁਣ ਯਕੀਨ ਜਿਹੜਾ ਵਾ ਸਿਰਫ ਇਮਰਾਨ ਖਾਨ ਦੀਆਂ ਭੈਣਾਂ 'ਤੇ ਆ, ਖਾਸ ਤੌਰ 'ਤੇ ਅਲੀਮਾ ਆਪਾ। ਔਰ ਅੱਲਾ ਕਰੇ ਕਿ ਜਿਹੜੀ ਲੀਡਰਸ਼ਿਪ ਸਾਨੂੰ ਨਜ਼ਰ ਆ ਰਹੀ ਆ ਹੁਣ, ਇਹ ਜਿਹੜੀ ਨਾ ਕਾਇਮ ਰਹੇ ਅਲੀਮਾ ਆਪਾ ਦੀ, ਔਰ ਲੀਡ ਕਰਨ, ਔਰ ਪਬਲਿਕ ਬਿਲਕੁਲ ਤਿਆਰ ਹੋਏਗੀ ਪਿੱਛੇ ਨਿਕਲਣ ਵਾਸਤੇ, ਕਿਉਂਕਿ ਹੋਰ ਕਿਸੇ 'ਤੇ ਇਤਬਾਰ ਨਹੀਂ ਗਾ। ਸਾਰੇ ਧੋਖਾ ਦੇ ਗਏ, ਸਾਰੇ ਗੰਡਾਪੁਰ ਨਿਕਲੇ, ਸਾਰੇ ਮੇਜਰ ਅਲੀ ਮੁਹੰਮਦ ਖਾਨ ਵਰਗੇ ਜ਼ੁਲਫਾਂ
ਸਵਾਰ ਕੇ ਆਪਣੀਆਂ ਜਿਹੜੀਆਂ ਨਾ ਝੰਡਾ ਲਾ ਕੇ ਤਕਰੀਰਾਂ ਕਰਕੇ ਵੰਨ ਸੁਵੰਨੀਆਂ, ਅਤੇ ਇਹ ਸਮਝਦੇ ਆ ਕਿ ਲੋ ਜੀ ਅਸੀਂ ਆਪਣਾ ਹੱਕ ਅਦਾ ਕਰ ਦਿੱਤਾ। ਨਹੀਂ ਬਈ, ਹਾਂ ਕਹਿੰਦੇ ਤੁਸੀਂ ਜ਼ਾਲਿਮ ਹੋ, ਤੁਸੀਂ ਜ਼ਾਲਮ ਦੇ ਸਾਥੀ ਹੋ, ਤੁਸੀਂ ਡੀਲ ਕੀਤੀ, ਤੁਸੀਂ ਇਮਰਾਨ ਖਾਨ ਦਾ ਸੌਦਾ ਕੀਤਾ, ਉਹਦੇ ਨਾਲ ਬੇਵਫਾਈ ਕੀਤੀ, ਉਹਦੇ ਨਾਮ 'ਤੇ ਜਿੱਤੀ ਹੋਈ ਸੀਟ ਜਿਹੜੀ ਆ, ਕੁਰਸੀ ਜਿਹੜੀ ਉਹਦਾ ਲੈ ਕੇ ਬਹਿ ਗਏ ਤੁਸੀਂ, ਬਗੈਰ ਤੋਂ ਬੇਸ਼ਰਮੋ MNA MP ਬਣ ਕੇ ਬਹਿ ਗਏ, ਲੇਕਿਨ ਉਸ ਦਾ ਹੱਕ ਅਦਾ ਨਹੀਂ ਹੋਇਆ ਤੁਹਾਡੇ ਕੋਲ। ਔਰ ਤੁਸੀਂ ਹੁਣ ਸਿਰਫ ਦੇਖੋ ਬਹਿ ਕੇ ਕਿ ਗਾਲਾਂ ਨਾਲ ਤੁਹਾਨੂੰ ਵੀ ਪੈਣਗੀਆਂ, ਅਤੇ ਨਾਲੇ ਜਿਨ੍ਹਾਂ ਨਾਲ ਤੁਸੀਂ ਡੀਲ ਕੀਤੀ ਉਹਨਾਂ ਨੂੰ ਵੀ ਪੈਣਗੀਆਂ। ਔਰ ਇੱਥੇ ਹੁਣ ਇਨਸ਼ਾਅੱਲਾ ਹੋਪ ਨਜ਼ਰ ਆ ਰਹੀ ਹੈ ਕਿ ਇਮਰਾਨ ਖਾਨ ਰਿਹਾ ਹੋਏਗਾ ਇਨਸ਼ਾਅੱਲਾ। ਇਹ ਸਿਲਸਿਲਾ, ਇਹ ਕਾਫਲਾ ਚੱਲ ਗਿਆ ਅਤੇ ਫਿਰ ਖਾਨ ਦੀ ਰਿਹਾਈ ਕੋਈ ਰੋਕ ਨਹੀਂ ਸਕਦਾ ਇਨਸ਼ਾਅੱਲਾ, ਕਿਉਂਕਿ ਇਹ ਜੈਨੂਅਨ ਹੈ। ਬਾਕੀ ਡੀਲਾਂ ਕਰਕੇ ਆਪਣੀ ਨਿਕਲ ਜਾਂਦੇ ਨੇ, ਇੱਥੇ ਡੀਲ ਕੋਈ ਨਹੀਂ ਹੋਣੀ। ਇੱਥੇ ਸਿਰਫ ਇੱਕੋ ਹੀ ਡਿਮਾਂਡ ਹੈ, ਇਮਰਾਨ ਖਾਨ ਨੂੰ ਰਿਹਾ ਕਰੋ। ਜਦ ਤੱਕ ਉਹ ਰਿਹਾ ਨਹੀਂ ਹੋਣਾ ਤਹਿਰੀਕ ਚੱਲਦੀ ਰਹਿਣੀ ਆ, ਰਿਹਾ ਕਰਨਾ ਪੈਣਾ, ਮੁਲਾਕਾਤਾਂ ਖੋਲ੍ਹਣੀਆਂ ਪੈਣੀਆਂ। ਇਹ ਇੱਕ ਅੱਛੀ ਚੀਜ਼ ਆ। ਅਤੇ ਉਹਦੇ ਬਾਅਦ ਜਨਾਬ ਜੋ ਡਰਾਮੇਬਾਜ਼ੀ ਹੈ ਔਰ ਜੋ ਬਗੈਰਤੀ ਬੇਸ਼ਰਮੀ ਸਿੰਧ ਪੁਲਿਸ ਕਰ ਰਹੀ ਹੈ, ਵਾਹ ਹਾਏ ਬਈ, ਉਹ ਦੇਖਣ ਵਾਲਾ ਕੰਮ ਹੈ। ਯਕੀਨ ਕਰੋ ਕਿ ਜੋ ਉਹਨਾਂ ਨੇ ਬਗੈਰਤੀ ਸ਼ੁਰੂ ਕੀਤੀ ਹੋਈ ਟਿਕਟੋਕ 'ਤੇ, ਉਹ ਜਨਾਬ ਮਾਈ ਨੂੰ ਵੀ ਪਿੱਛੇ ਛੱਡ ਗਏ। ਓਏ ਹੋਏ ਹੋਏ, ਉਹ ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ, ਮਾਈ ਕੱਤਰੀ ਕਬਾਬਾਂ ਵਾਲੀ ਹੋਈ, ਮਾਈ ਅੱਗੇ ਪਿੱਛੇ ਕੈਮਰੇ ਮਰਵਾਉਣ ਵਾਲੀ। इस तरह कौमें नहीं बनती, कौमें बनती हैं पर अपना मुसाफिर शक को उठता है जो जाना दूर होता है। कौमें तो इस तरह बनती हैं, उसके बगैर नहीं बनती। मुसाफिर शक को उठता है जो जाना दूर होता है। अगर PI की फ्लाइट आपने पकड़नी है लाहौर के लिए और 7 बजे जा रही हो कराची से, तो एयरपोर्ट को आपको 6 बजे पहुंचना है और आप घर में उठे 6:30 बजे, तो आप जहाज कहाँ से पकड़ेंगे? सवाल नहीं पता होता। आपने शेव भी करनी है, आपने अपना ਉਹਨੂੰ ਵੀ ਪਿੱਛੇ ਛੱਡ ਗਏ ਹੋ ਜਨਾਬ। ਉਹ ਇਸ ਇੰਤਹਾਈ ਘਟੀਆ ਕਿਸਮ ਦੀ ਥੱਕੀ ਹੋਈ ਐਕਟਿੰਗ ਕਰ ਰਹੇ ਆ। ਔਰ ਜਨਾਬ ਉਹ ਚੋਰ ਖੜਾ ਹੁੰਦਾ ਅਤੇ ਜਾ ਕੇ ਫੌਰਨ ਕੈਮਰਾਮੈਨ ਵੀ ਉਸ ਤੋਂ ਪਹਿਲੇ ਖੜਾ ਹੁੰਦਾ, ਜਿਹੜਾ ਚੋਰ 'ਤੇ ਕੈਮਰਾ ਹੁੰਦਾ, ਨਾਲ ਹੀ ਪੁਲਿਸ ਦਾ ਡਾਲਾ ਹੁੰਦਾ। ਉਹ ਜਨਾਬ ਦੌੜਦੇ ਭੱਜਦੇ, ਕਹਿੰਦੇ ਲੋ ਜੀ ਫੜ ਲਿਆ ਚੋਰ, ਫੜ ਲਿਆ ਚੋਰ, ਫੜ ਲਿਆ। ਉਹ ਫਿਰ ਉਹ ਤਫਤੀਸ਼ ਉਹਦੇ ਕੋਲ ਸ਼ੁਰੂ ਹੋ ਜਾਂਦੀ। ਚੋਰ ਵੀ ਘਬਰਾਇਆ। ਬਾਬਾ ਜੀ ਕਹਿੰਦੇ ਚੋਰ ਤਾਂ ਨਹੀਂ, ਇਹ ਇਹਨਾਂ ਦਾ ਆਪਣਾ ਹੀ ਕੋਈ ਬੰਦਾ ਵਰਦੀ ਲਵਾ ਕੇ ਦੂਜੇ ਕੱਪੜੇ ਪਵਾ ਕੇ ਖੜਾ ਕੀਤਾ। ਬਾਬਾ ਜੀ ਕਹਿੰਦੇ ਇਹਨਾਂ ਤੋਂ ਵੱਡਾ ਕੌਣ ਚੋਰ ਹੋਣਾ? ਸਭ ਤੋਂ ਵੱਡੇ ਚੋਰ ਆ ਪੁਲਿਸ ਵਾਲਾ। ਯਾਰ ਚੈੱਕ ਕਰੋ ਯਾਰ, ਲਾਹੌਰ ਵਾਲਾ ਕੋਈ ਅੱਲਾ ਬਿੱਲਾ ਬਾਈ ਉਹ ਕੋਈ ਚੰਗਾ ਯਾਰ ਡਾਇਰੈਕਟਰ ਹੀ ਰੱਖ ਲਓ ਯਾਰ, ਕਮ ਸੇ ਕਮ ਤੁਹਾਨੂੰ ਦੱਸ ਤੇ ਸਕੇ ਕਿ ਵੀ ਇਹ ਐਕਟਿੰਗ ਕਿੱਦਾਂ ਕਰਨੀ ਹੈ। ਆਹ ਜਿਹੜੀ ਫਨਕਾਰੀਆਂ ਤੁਸੀਂ ਲਾਣੀਆਂ, ਇਹ ਅਸਲ 'ਚ ਕਿੱਦਾਂ ਫਿਲਮੀ ਤੌਰ 'ਤੇ ਲਾਣੀਆਂ, ਉਹ ਤੁਹਾਨੂੰ ਦੱਸੇ, ਕੋਈ ਡਾਇਰੈਕਸ਼ਨ ਦੇਵੇ। ਇਹ ਮੈਂ ਆਪ ਹੀ ਕੈਮਰਾ ਚੁੱਕ ਕੇ ਸ਼ੁਰੂ ਹੋ ਗਏ। ਉਹ ਜੋ ਇਹਨਾਂ ਨੇ ਇੱਥੇ ਕਾਮੇਡੀ ਸ਼ੋਅ ਲਾਇਆ ਹੋਇਆ, ਯਕੀਨ ਕਰੋ ਅਖੀਰ ਬਗੈਰਤੀ ਔਰ ਬੇਸ਼ਰਮੀ ਆ। ਪਤਾ ਨਹੀਂ ਕੀ ਇਹਨਾਂ ਨੂੰ ਸ਼ੌਕ ਚੜਿਆ ਦੇਖ ਕੇ ਮਾਈ ਨੂੰ। ਇਹਨਾਂ ਨੇ ਕਿਹਾ ਪੰਜਾਬ 'ਚ ਸਾਰੇ ਟਿਕਟੋਕਾਂ ਬਣਾ ਰਹੇ ਆ ਅਤੇ ਉਹਨਾਂ ਦੀ ਪਜ਼ੀਰਾਈ ਹੋ ਰਹੀ ਹੈ। ਜਿਹੜੀ SP ਲੱਭਦੀ ਹੈ ਪੰਜਾਬ 'ਚ, ਉਹ ਆਪਣੀਆਂ ਟਿਕਟੋਕਾਂ ਬਣਾ ਰਹੀ ਆ। SP ਸ਼ਹਿਰਬਾਨੋ ਅਤੇ ਆਪਣਾ ਇੱਕ ਹੋਰ ਜਿਹੜੀ ਆ ਉਹ ਆਪਣੀਆਂ ਬਣਾ ਰਹੀ ਆ। ਉੱਥੇ ਜਿਹੜੇ ਲੋਕ ਨੇ ਬਿਊਰੋਕਰੇਟਸ, ਉਹ ਆਪਣੀਆਂ ਬਣਾ, ਫੌਜੀ ਆਪਣੀਆਂ ਬਣਾ ਰਹੇ ਨੇ। ਉਹ ਟੋਪੀਆਂ ਪਾ ਕੇ ਨਮਾਜ਼ਾਂ ਪੜ੍ਹ ਕੇ ਟਿਕਟੋਕਾਂ ਬਣਾ ਰਹੇ ਨੇ। ਯਾਰ ਕੀ ਹੋ ਰਿਹਾ ਯਾਰ? ਦੇਖੋ ਯਾਰ, ਬੰਦਾ ਹੈਰਾਨ ਹੋ ਜਾਂਦਾ ਸੋਚ ਕੇ ਯਾਰ ਕੀ ਹੋ। ਚਲੋ ਆਹ ਮੇਰਾ ਮਤਲਬ ਆ, ਤੁਸੀਂ ਲੋਕ ਪੁੱਛ ਵੀ ਰਹੇ ਸੀ ਕਿ ਯਾਰ ਆ ਜਿਹੜਾ ਟੋਪੀ ਪਾ ਕੇ ਫੌਜੀ ਬੈਠਾ ਉੱਥੇ ਨਮਾਜ਼ ਪੜ੍ਹ ਰਿਹਾ, ਟਿਕਟੋਕ ਬਣਵਾ ਰਿਹਾ, ਉਹ ਭਈਆ ਹੈਲਮਟ ਪਾ ਕੇ ਕਿਹੜਾ ਨਮਾਜ਼ ਪੜ੍ਹਦਾ? ਉਹ ਭਈਆ ਕਿਸ ਕਿਸਮ ਦੀ ਮੇਰਾ ਕੀ ਹੋ ਰਿਹਾ ਯਾਰ? ਨਮਾਜ਼ ਵਾਸਤੇ ਬੰਦਾ ਹੈਲਮਟ ਲਾ ਕੇ ਇਹ ਸਜਦਾ ਕਿਵੇਂ ਕਰਦਾ ਹੋਣਾ ਹੈਲਮਟ ਦੇ ਨਾਲ? ਆ ਕੀ ਹਿਸਾਬ ਹੋਇਆ ਯਾਰ? ਉਹ ਤਾਂ ਪੂਰਾ ਸ਼ੋਅ ਬਣਾਇਆ ਉਹਨਾਂ ਨੇ, ਇੱਕ ਪੂਰਾ ਪ੍ਰੋਗਰਾਮ ਬਣਾ ਕੇ ਉਹ ਚੜਾਇਆ TV 'ਤੇ ਕਿ ਦੇਖੋ ਇੱਕ ਨਮਾਜ਼ ਪੜ੍ਹ ਰਿਹਾ। ਔਰ ਪੁੱਛਿਆ ਜਾ ਰਿਹਾ, ਲੋਕ ਪੁੱਛ ਰਹੇ ਆ ਕਿ ਬਈ ਆਹ ਜਿਹੜੀ ਔਰਤ ਆ ਇਹ ਅਜੀਬੋ ਗਰੀਬ ਕਿਸਮ ਦੀ ਲਿਫਤੀ ਜਿਹੀ ਔਰਤ ਲੱਗਦੀ ਹੈ, ਇਹ ਕੌਣ? ਉਹ ਫਿਰ ਬਾਬਾ ਜੀ ਕੋਲ ਮੈਂ ਪੁੱਛਿਆ ਅਤੇ ਬਾਬਾ ਜੀ ਫਰਮਾਉਂਦੇ ਯਾਰ ਇਹ ਉਹੀ ਆ ਜਿਹਨੇ ਉਹ ਨਹੀਂ ਆਪਣਾ ਹਾਸ਼ੂ ਖਾਰੂ ਅਤੇ ਦਾਣੂ ਦੀ ਭੈਣ ਦਾ ਇੰਟਰਵਿਊ ਕੀਤਾ ਸੀ ਪਹਿਲਾਂ। ਬਾਬਾ ਜੀ ਪਹਿਲਾਂ? ਬਾਬਾ ਕਹਿੰਦੇ ਹਾਂ ਕਾਰਵਾਈ ਦੇ ਬਾਅਦ। ਮੈਂ ਕਿਹੜੀ ਕਾਰਵਾਈ? ਬਾਬਾ ਕਹਿੰਦੇ ਜੋ ਵੀ ਕਾਰਵਾਈ ਚਾਹੀਏ, ਉਹ ਜੋ ਵੀ ਕਾਰਵਾਈ ਹੋਈ ਸੀ ਇੱਥੇ, ਉਹਦੇ ਬਾਅਦ ਫੌਰਨ ਇਹ ਪਹੁੰਚ ਗਈ ਸੀ। ਇਹ ਦੇਖੋ ਖਾਰੂ ਦਾਨੂ ਆਸ਼ੂ ਦੀ ਭੈਣ ਕੋ, ਅਤੇ ਜਾ ਕੇ ਉਹਨੂੰ ਪੁੱਛਦੀ ਰਹੀ ਅਤੇ ਕੀ ਹੋਇਆ ਫਿਰ ਬਸ। ਫਿਰ ਉਹ ਵਿਚਾਰੀ, ਮੇਰਾ ਮਤਲਬ ਕੀ, ਬਾਬਾ ਜੀ ਕਹਿੰਦੇ ਯਾਰ ਉਹ ਇੰਨੀ ਤਾਂ ਨਹੀਂ ਵਿਚਾਰੀ, ਜੋ ਵੀ ਹਿਸਾਬ ਸੀ,
ਲੇਕਿਨ ਉਹਨੂੰ ਆਪਣਾ ਕਿਹਾ ਜਾ ਕੇ ਇਹਨੇ ਕਿ ਵੀ ਇਹ ਦੱਸ ਕੀ ਹੋਇਆ। ਫਿਰ ਉਹਨੇ ਦੱਸਿਆ ਕਿ ਉਹ ਮੇਰਾ ਮਤਲਬ ਸਾਰਾ ਕੁਝ ਜੋ ਵੀ ਸਿਸਟਮ ਸੀਗਾ ਉਹ ਇਹੋ ਜਿਹੇ ਬਗੈਰਤ ਔਰ ਬੇਸ਼ਰਮ ਕਿਸਮ ਦੇ ਆ ਪ੍ਰੋਗਰਾਮ ਕਰਦੀ ਹੈ ਜਾ ਕੇ। ਉਹ ਹੁਣ ਜਾ ਕੇ ਦੱਸ ਰਹੀ ਆ ਕਿ ਦੇਖੋ ਬਾਬਾ ਜੀ ਕਹਿੰਦੇ ਇਹ ਵੀ ਉਹਦੀ ਰਿਸ਼ਤੇਦਾਰ ਤਾਂ ਨਹੀਂ ਕੋਈ। ਮੈਂ ਕਿਹਾ ਬਾਬਾ ਜੀ ਕਿਹਦੀ? ਬਾਬੇ ਕਹਿੰਦੇ ਉਹ ਹਾਸ਼ੂ ਦਾਰੂ ਤੇ ਖਾਲੂ ਉਹਦੀ ਰਿਸ਼ਤੇਦਾਰ। ਇਹ ਹੋਰ ਇਹਦਾ ਤਾਲੁਕ ਵੀ ਉਸੇ ਤਕਰੀਬਨ ਉਸੇ ਮਹੱਲੇ ਤੋਂ ਹੀ ਆ ਜਿੱਧਰੋਂ ਮਾਈ ਆਈ।